मतलब कि एक एक टाइम ਤੁਸੀਂ ਸਿਰ ਘਿਓ ਪੀ ਲੈਂਦੇ ਸੀ। ਅੱਛਾ, ਜਾਗਰ ਸਿੰਘ ਦਾ ਪੁੱਤਰ ਪਿਆਰਾ ਸਿੰਘ ਹੋਰ ਸਾਡੇ ਤਾਇਆ ਜੀ ਆਖਦੇ ਹੁੰਦੇ ਸਨ, ਪੁੱਤਰ ਜਿਹੜਾ ਜਾਣੇ ਆਪ ਨੂੰ ਉਹਦੇ ਜਾਣੋ ਮਾਈ ਬਾਪ ਨੂੰ। ਯਾਨੀ ਜਿਹੜਾ ਤੁਹਾਡੇ ਨਾਲ ਦੋਸਤ ਮੁਖਲਿਸ ਹੈ ਤੇ ਅਲੱਗ ਗੱਲ ਹੈ, ਲੇਕਿਨ ਉਹਦੇ ਮਾਂ ਪਿਓ ਦੇ ਨਾਲ ਵੀ ਮੁਖਲਿਸ ਹੋ ਕੇ ਰਵੋ। ਅਗਰ ਤੁਸੀਂ ਮੁਖਲਿਸ ਹੋ ਕੇ ਰਹੋਗੇ ਤਾਂ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਹਨੂੰ ਨਹੀਂ ਭੁੱਲ ਸਕਦੇ, ਉਹ ਤੁਹਾਨੂੰ ਵੀ ਨਹੀਂ ਭੁੱਲੇਗਾ। ਖੁਆਹ ਉਹ ਇਨਸਾਨ ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਇਲਾਕੇ ਤੇ ਸ਼ਹਿਰ ਦਾ ਹੋਵੇ, ਦੁਨੀਆ ਦੇ ਕਿਸੇ ਵੀ ਖਿੱਤੇ 'ਤੇ ਚਲਾ ਜਾਵੇ, ਉਹਦੀ ਯਾਦ ਦਿਲ ਦੇ ਵਿੱਚ ਜ਼ਰੂਰ ਵੱਸਦੀ ਹੈ ਜੀ। ਅਸਲਾਮ ਵਾਲੇਕੁਮ ਰਹਿਮਤੁल्लाह। ਕੂੜੇ ਜਿਹੜਾ ਨਾਰੰਗ ਦੇ ਬਿਲਕੁਲ ਕਰੀਬ ਹੈ ਤੇ ਇੱਥੇ ਬਾਬਾ ਜੀ ਨੇ ਉਹਨਾਂ ਦੀ ਮਾਸ਼ਾਅੱਲਾ 100+ 110 ਯਾਨੀ 110 ਵਰੇ ਦੇ ਹੋ ਗਏ ਨੇ ਤੇ ਹਜੇ ਤੱਕ ਦੇਸੀ ਘਿਓ ਜਿਹੜਾ ਨਾ ਉਹ ਅੱਲਾ ਦੇ ਹੁਕਮ ਨਾਲ ਚੰਗਾ ਪਹੁੰਚਾ ਸਕਦੇ ਨੇ, ਜਿਸ ਤਰ੍ਹਾਂ ਦੀ ਉਹਨਾਂ ਦੀ ਸਿਹਤ ਹੈ। ਯਾਦਾਸ਼ਤ ਵਕਤ ਦੇ ਨਾਲ ਕਮੀ ਤੇ ਆ ਜਾਂਦੀ ਹੈ, ਲੇਕਿਨ ਸਿਹਤ ਜਿਹੜੀ ਹਜੇ ਵੀ ਮਾਸ਼ਾਅੱਲਾ ਜਿਹੜੀ ਉਹ ਜਵਾਨਾਂ ਤਰ੍ਹਾਂ ਤੁਰਦੇ ਪਏ ਨੇ। ਇਸ ਤਰ੍ਹਾਂ ਚੱਲ ਰਹੇ ਸਨ ਜਿਸ ਤਰ੍ਹਾਂ ਮੁੰਡਿਆਂ ਦੇ ਮੁੰਡੇ ਨੂੰ ਵਿਆਹ ਦਾ ਚਾਅ ਹੁੰਦਾ ਹੈ ਤਾਂ ਦੌੜ ਕੇ ਚੜ੍ਹ ਘੋੜੀ ਦੀ ਤਰਫ ਦੌੜਦਾ ਹੈ, ਤੇ ਬਾਬਾ ਜੀ ਵੀ ਹੈ ਜੀ ਮਾਸ਼ਾਅੱਲਾ ਦੌੜਦੇ ਨੇ ਤੇ ਇਸੇ ਤਰ੍ਹਾਂ ਦੌੜ ਕੇ ਅੱਲਾ ਦੇ ਘਰ ਜਾਂਦੇ ਨੇ ਤੇ ਨਮਾਜ਼ ਪੜ੍ਹਦੇ ਨੇ, ਅੱਲਾ ਦਾ ਸ਼ੁਕਰ ਅਦਾ ਕਰਦੇ ਨੇ, ਬਿਲਕੁਲ ਫਿਟ ਫਾਟ ਨੇ, ਸਿਹਤ ਦੇ ਲਿਹਾਜ਼ ਨਾਲ ਹਰ ਲਿਹਾਜ਼ ਨਾਲ ਖੁਸ਼ਬਾਸ਼ ਨੇ, ਬੱਚਿਆਂ ਤੋਂ ਵੀ ਖੁਸ਼ ਨੇ, ਆਪਣੇ ਅਹਲੋ ਯਾਦ ਤੋਂ ਵੀ ਖੁਸ਼ ਨੇ। ਉਹਨਾਂ ਵਾਸਤੇ ਵੀ ਦੁਆਵਾਂ ਕਰਦੇ ਨੇ, ਅਹਲੋ ਯਾਦ ਉਹਨਾਂ ਦੇ ਬੱਚੇ ਵੀ ਇਹਨਾਂ ਵਾਸਤੇ ਦੁਆਵਾਂ ਕਰਦੇ। ਤੇ ਇਹਨਾਂ ਦਾ ਥੋੜ੍ਹਾ ਜਿਹਾ ਤਾਰਫ ਇਹਨਾਂ ਦੀ ਜ਼ੁਬਾਨੀ ਅਸੀਂ ਪੁਰਾਣੇ ਤੁਹਾਨੂੰ ਜੀ। ਬਾਬਾ ਜੀ ਤੁਹਾਡਾ ਨਾਮ ਕੀ ਹੈ? ਬਰਕਤ ਅਲੀ। ਮਾਸ਼ਾਅੱਲਾ। ਤੁਹਾਡੀ ਉਮਰ ਕਿੰਨੀ ਹੋ ਗਈ ਹੈ? 109 10 ਸਾਲ। ਅੱਛਾ, ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? ਗੁਲਾਮ ਅਹਿਮਦ। ਦਾਦਾ ਜੀ ਦਾ? ਅੱਛਾ, ਗੁਲਾਮ ਨਬੀ। ਤੁਹਾਡੇ ਦਾਦਾ ਜੀ ਦਾ ਨਾਮ? ਉਹ ਮੁਹੰਮਦ ਬਖਸ਼ ਗਿਆ ਨਾ ਜੀ। ਤੁਹਾਡੇ ਕਿੰਨੇ ਬੱਚੇ ਨੇ? 5 ਬੱਚੇ ਨੇ। ਜਿਸ ਟਾਈਮ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਹਾਂਜੀ, 2 ਸਾਲ ਦਾ ਸੀ ਬੜਾ ਬੇਟਾ। ਇਹ ਜਿਹੜਾ ਪਿੰਡ ਹੈ ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ? ਕੋਟਲੀ ਵਿਰਕਾ। ਹਾਂਜੀ, ਮਾਨਾ ਵਾਲਾ, ਸਿਓਲ, ਲੱਦੇ ਕੇ, ਮਹਮਦੀ ਵਾਲਾ, ਅਲਾਪੁਰ, ਕੋਟਲੀ ਗੁਜਰਾ, ਕੋਟਲੀ ਖੈਰ ਮੁਹੰਮਦ ਹੈ। ਜੈਤੋ ਗਾਲਾ। ਇਹ ਕਿਹੜੀ ਤਹਿਸੀਲ ਹੈ ਭਲਾ ਹੁਣ ਇਹਦੀ? ਹੁਣ ਮਰੀਜ਼ ਕੇ ਹੁਣ ਮਰੀਜ਼ ਹੋ ਗਈ ਹੈ। ਹੁਣ ਮਰੀਜ਼ ਕੇ ਹੈ ਤੇ ਜ਼ਿਲ੍ਹਾ ਸਾਡਾ ਜਿਹੜਾ ਹੈ ਇਸ ਪਿੰਡ ਦਾ ਜ਼ਿਲ੍ਹਾ ਸ਼ੇਖੂਪੁਰਾ ਹੈ। ਬਿਲਕੁਲ ਸਹੀ ਹੈ, ਠੀਕ ਹੋ ਗਿਆ। ਤੇ ਜਿਸ ਵਕਤ ਤੁਸੀਂ ਉੱਥੋਂ ਇੰਡੀਆ ਦੇ ਵਿੱਚ ਆਏ, ਤੁਹਾਡਾ ਜਿਹੜਾ ਉੱਥੇ ਦਾ ਪਿੰਡ ਕਿਹੜਾ ਸੀ? ਇਹ ਘਰਿਆਲਾ ਤੇ ਬਰਨਾਲਾ। ਅੱਛਾ, ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਇਹ ਘਰਿਆਲਾ ਬਰਨਾਲਾ, ਫਿਰ ਇਹ ਤਾਂ ਪਾਕਿਸਤਾਨ 'ਚ ਹੀ ਹੈ ਨਾ? ਨਹੀਂ, ਹੁਣ ਇੰਡੀਆ 'ਚ ਚਲਾ ਗਿਆ। ਇੰਡੀਆ 'ਚ ਕਸੂਰ ਤੋਂ ਸਾਹਮਣੇ ਵਿੱਚ। ਅੱਛਾ, ਕਸੂਰ ਦੀ ਤਹਿਸੀਲ ਸੀ। ਅੱਛਾ, ਤੇ ਉਹ ਜਿਹੜਾ ਪਿੰਡ ਆ ਉਹ ਵੰਡ ਦੇ ਦੌਰਾਨ ਉਹ ਇੰਡੀਆ 'ਚ ਚਲਾ ਗਿਆ। ਅੱਛਾ, 2 ਪਿੰਡ ਹੁਣ ਜੀ ਸ਼ਹਿਰ ਨੇ ਬੜੇ ਵੱਡੇ ਹੁਣ ਤੇ। ਅੱਛਾ, ਘਰਿਆਲਾ ਬਰਨਾਲਾ ਬਹੁਤ ਵੱਡੇ ਪਿੰਡ ਨੇ। ਘਰਿਆਲਾ ਤੇ ਬਰਨਾਲਾ। ਹਾਂਜੀ। ਅੱਛਾ, ਬਰਨਾਲੇ 'ਚ ਮੁਸਲਮਾਨ ਸਨ। ਤੁਸੀਂ ਇੱਥੇ ਕਿਦੋਂ ਦੇ ਆਏ ਹੋ? ਅੱਛਾ, ਜਿਸ ਟਾਈਮ ਇੱਥੇ ਆਏ ਹੋ ਤਾਂ ਉਸ ਵਕਤ ਇੱਥੇ ਕੀ ਮਤਲਬ ਆਬਾਦੀ ਸੀ ਹਿੰਦੂਆਂ ਤੇ ਸਿੱਖਾਂ ਦੀ? ਸਿੱਖ ਕਿੰਨੇ ਘਰ ਸਨ ਇੱਥੇ? ਅੱਛਾ, ਇੱਕ ਘਰ ਜਿਹੜਾ ਉਹ ਭੱਟੀ ਜਿੱਥੇ ਹੁੰਦਾ ਹੈ, ਉਹ ਭੱਟੀਆਂ ਦਾ ਘਰ ਜਿਹੜਾ ਜੀ ਜੀ, ਦੀਵਾਨ ਸਿੰਘ ਤੁਸੀਂ ਵੇਖਿਆ ਸੀ? ਅੱਛਾ, ਉਹਦੀ ਜਰਾ ਕਹਾਣੀ ਸੁਣਾ ਦਿਓ ਹਾਂ ਥੋੜੀ ਜੀ। ਉਹਦੀ ਦੀਵਾਨ ਸਿੰਘ ਦੀ ਜਿਹੜਾ ਥੋੜੀ ਜੀ ਕਹਾਣੀ ਸੁਣਾ ਦਿਓ ਉਹਦੇ ਬਾਰੇ। ਹਾਂਜੀ, ਅੱਛਾ, ਜ਼ਿਮੀਦਾਰ ਸੀ ਵੱਡਾ। ਉਹਦੀ ਉਸ ਵਕਤ ਉਮਰ ਕਿੰਨੀ ਸੀ?
25 ਸਾਲ। ਭਰਾ ਦਾ ਕਿਸੇ ਦਾ ਨਾਮ ਆਉਂਦਾ ਹੋਵੇ ਤੁਹਾਨੂੰ? ਕੱਲਾ ਭਰਾ ਸੀ। ਅੱਛਾ। ਤੇ ਦੂਸਰਾ ਜਿਹੜਾ ਇੱਥੇ ਸਰਦਾਰਾਂ ਦਾ ਪਿੰਡ ਸੀ ਉਹਦਾ ਚਾਚਾ ਸੀ, ਉਹਦਾ ਨਾਮ? ਹਾਂਜੀ, ਜਾਗਰ ਸਿੰਘ। ਅੱਛਾ, ਉਹਦੇ ਪੁੱਤਰਾਂ ਦੇ ਕਿਸੇ ਦਾ ਨਾਮ? ਅੱਛਾ, ਜਾਗਰ ਸਿੰਘ ਦਾ ਪੁੱਤਰ ਪਿਆਰਾ ਸਿੰਘ, ਹੋਰ ਬਲਵੰਤ ਸਿੰਘ। ਅੱਛਾ, ਦੋ ਉਹਦੇ ਪੁੱਤਰ ਸਨ, ਬਲਕਿ ਇੱਕ ਭਰਾ ਦੇ ਦੋ ਪੁੱਤਰ ਸਨ ਤੇ ਦੀਵਾਨ ਸਿੰਘ ਦਾ ਇੱਕੋ ਪੁੱਤਰ। ਤੇ ਤੁਹਾਡਾ ਜੀ ਜਿਹੜਾ ਜੋਟੀਦਾਰ ਕਿਹੜਾ ਸੀ? ਪਿਆਰਾ ਸਿੰਘ ਤੁਹਾਡਾ ਬੇਲੀ ਸੀ, ਤੇ ਜਿਹੜਾ ਦੀਵਾਨ ਸਿੰਘ ਸੀ ਉਹ ਵੀ ਤੁਹਾਡੀ ਉਮਰ ਦਾ ਹੀ ਸੀ? ਅੱਛਾ, ਤੁਹਾਡੇ ਤੋਂ ਵੱਡੀ ਉਮਰ ਦਾ। ਕੀ ਕੀ ਖੇਡਾਂ ਖੇਡਦੇ ਰਹੇ ਉਹਨਾਂ ਦੇ ਨਾਲ? ਅੱਛਾ ਅੱਛਾ ਮੈਂ ਕਿ ਕਿਸੇ ਦੀ ਪੈਲੀ 'ਚ ਡੰਗਰ ਵਾੜ ਕੇ ਤੇ ਸ਼ਾਮ ਨੂੰ ਅਲਾਮਾ ਜ਼ਰੂਰ ਦਵਾਉਣਾ ਮੈਂ ਕਿ ਸ਼ੁਗਰ ਦੇ ਤੌਰ ਤੇ ਕੰਮ ਕਰਦੇ ਹੁੰਦੇ ਸੀ। ਆਪਣੀਆਂ ਪੈਲੀਆਂ ਵੀ ਖੁੱਲੀਆਂ ਸੀ, ਨਾਲੇ ਜੂ ਖੁੱਲੀ ਸੀ ਇੱਧਰ ਪਹਿਲੇ ਵੀ ਜੀ। ਕਲਰ ਕਾਫੀ ਹੁੰਦੇ ਸਨ। ਕਲਰ ਕਾਫੀ, ਹਾਂ, ਕਲਰ ਤੇ ਜੂ ਕਾਫੀ ਹੁੰਦੀ ਸੀ, ਆਬਾਦੀ ਘੱਟ ਹੁੰਦੀ ਸੀ, ਜੂ ਕਾਫੀ ਹੁੰਦੀ ਸੀ। ਤੇ ਇਹ ਇੱਕ ਤੁਸੀਂ ਸ਼ੁਗਲ ਦੇ ਤੌਰ ਤੇ ਲਾਉਂਦੇ ਹੁੰਦੇ ਸੀ ਯਾਰਾਂ ਦੇ ਨਾਲ। ਇਹ ਮਹਿਸੂਸ ਹੁੰਦਾ ਜੁੱਸੇ ਤੇ ਤੁਸੀਂ ਬਾਂਹ ਵੀ ਫੜਦੇ ਰਹੇ? ਸਾਰੇ ਕੰਮ ਕਰਦੇ, ਸਾਰੇ ਕੰਮ ਹੀ ਕਰਦੇ ਰਹੇ, ਘੁਲਦੇ ਵੀ ਰਹੇ ਹੋ? ਪਿਆਰੇ ਸਿੰਘ ਨਾਲ ਵੀ? ਸਾਰਿਆਂ ਨਾਲ ਹੀ। ਅੱਛਾ, ਤੇ ਉਸ ਟਾਈਮ ਇੱਥੇ ਕਿੱਥੇ ਕਿਹੜੇ ਪਿੰਡ ਕੌਡੀ ਕਾਡੀ ਹੁੰਦੀ ਸੀ? ਮੁਗਲ ਵਾਲੇ। ਅੱਛਾ ਅੱਛਾ, ਮੈਂ ਕਿ ਸਿਹੋਲਾਂ 'ਚ ਤੇ ਮੁਗਲ ਵਾਲੇ ਕੌਡੀ ਹੁੰਦੀ ਸੀ। ਮੈਂ ਕਿ ਉਦੋਂ ਸ਼ੌਕ ਬੜਾ ਸੀ ਲੋਕਾਂ ਨੂੰ ਘੋਲ ਦਾ, ਹੈ ਕੁਸ਼ਤੀਆਂ ਦਾ, ਘੋਲ ਦਾ। ਤੇ ਘਿਓ ਕਿੰਨਾ ਕੁ ਖਾ ਲੈਂਦੇ ਸੀ ਹਾਂਡੀ ਤੋਂ ਬਗੈਰ? ਨਹੀਂ, ਇਹ ਤਾਂ ਦੱਸਣਾ ਪਏਗਾ। ਨਹੀਂ, ਇਹ ਤਾਂ ਦੱਸਣਾ ਪਏਗਾ। ਮਤਲਬ ਕਿ ਇੱਕ ਇੱਕ ਟਾਈਮ ਤੁਸੀਂ ਸਿਰ ਘਿਓ ਪੀ ਲੈਂਦੇ ਸੀ। ਹਾਂ, ਤੇ ਫਿਰ ਕਿੱਥੇ ਜੁੱਸੇ 'ਚ ਜਿਹੜਾ ਨਾ ਉਹ ਜਨਾਬ ਕਮਜ਼ੋਰੀ ਆਉਣੀ ਹੈ। ਤੇ ਫਿਰ ਤੇ 2.5 ਮਣ ਦਾ ਤੇ ਆਰਾਮ ਨਾਲ ਚੁੱਕੇ ਜਾਂਦੇ, ਬਾਲੇ ਨਿਕਲ ਜਾਂਦੇ ਨੇ। ਘਰ ਤੇ ਖੁਸ਼ੇ ਹੋ ਗਿਆ। ਹਾਂ, ਤੇ 800 ਰੁਪਏ ਹੋ ਗਿਆ ਅੱਛਾ, ਘਰਦਿਆਂ ਨੇ? ਅੱਛਾ ਆਪ ਲਿਆ। ਅੱਛਾ, ਤੁਸੀਂ ਆਪ ਕੱਲ ਵੱਖਰਾ 8 ਕਿਲੋ ਲਿਆ ਖਾਣ ਵਾਸਤੇ? ਅੱਛਾ, ਅੱਠ ਸੇ। ਤੇ ਫਿਰ ਅੰਮਾ ਨੇ ਕੋਈ ਚਿਮਟਾ ਚੁਮਟਾ ਤੇ ਨਹੀਂ ਮਾਰਿਆ? ਨਹੀਂ, ਜਿਹੜਾ 8 ਕਿਲੋ 8 ਦਿਨਾਂ 'ਚ ਖਾ ਲਿਆ ਉਹ ਤਾਂ ਵਾਰਿਸ ਤੇ ਨਹੀਂ ਸੀ ਨਾ ਹੈਗਾ, ਭਾਵੇਂ ਕੁਛ ਵੀ ਹੋਵੇ। ਫਿਰ ਲੜ ਕੇ ਖਾਵੇ ਬੰਦਾ, ਰੋਸ ਕੇ ਖਾਵੇ? ਆਹੋ, ਉਹੀ ਕਿਹਾ, ਰੋਸ ਕੇ। ਇੱਕ ਰੁਸਣਾ ਤੇ ਇੱਕ 8 ਦਿਨ ਇਕੱਠਾ ਘਿਓ ਖਾ ਲੈਣਾ। ਹਾਂਜੀ। ਤੇ ਮੱਝ ਥੱਲੇ ਜਿਸ ਟਾਈਮ ਬਹਿੰਦੇ ਸੀ ਤੇ ਕਿੰਨੀਆਂ ਮੱਝਾਂ ਜਿਹੜੀਆਂ ਨੇ ਤੁਸੀਂ ਉਹ ਆਪਣਾ ਦੁੱਧ ਵਗੈਰਾ ਉਹਨਾਂ ਦਾ ਚੋਂ ਪੀ ਲੈਂਦੇ ਸੀ? ਦੋ। ਇੱਕ ਦਾ ਉੱਥੇ ਪੀ ਲਿਆ, ਕਹਿ ਤੱਕ ਇਕੱਠੀ ਚੁੰਮ ਗਈ ਹੈ? ਹਾਂ। ਨਹੀਂ, ਸ਼ੁਗਲ ਦੇ ਵਾਸਤੇ ਕਦੀ ਸ਼ੁਗਲ ਰੋਜ਼ ਵੀ ਤੇ ਮਾਰਨਾ ਪੈ ਜਾਂਦਾ ਨਾ, ਸ਼ੁਗਲ ਮੇਲਾ ਲਾਉਣ ਵਾਸਤੇ। ਹਾਂ। ਅੱਛਾ, ਅੱਲਾ ਉਹਨਾਂ ਨੂੰ ਜੰਨਤ 'ਚ ਆਲਾ ਜਗ੍ਹਾ ਦੇਵੇ, ਅੱਲਾ ਤੁਹਾਨੂੰ ਵੀ ਤੰਦਰੁਸਤੀ ਦੇ। ਵੀਡੀਓ ਬਣਾਉਣ ਦਾ ਮਕਸਦ ਇਹੋ ਹੀ ਆ ਕਿ ਜਿਹੜੇ ਤੁਹਾਡੇ ਬੇਲੀ ਜਿਨ੍ਹਾਂ ਨਾਲ ਤੁਸੀਂ ਕੌਡੀ ਖੇਡਦੇ ਰਹੇ ਹੋ, ਗਲੀਆਂ 'ਚ ਖੇਡਦੇ ਰਹੇ ਹੋ, ਜਾਂ ਜਿਹੜੀ ਵੀ ਉਸ ਵਕਤ ਦੀ ਖੇਡ ਹੁੰਦੀ ਸੀ, ਜਾਂ ਜਾਨਵਰ ਚਰਾਉਂਦੇ ਹੁੰਦੇ ਸੀ ਪਿੰਡਾਂ 'ਚ, ਉਦੋਂ ਸਕੂਲ ਤੇ ਘੱਟ ਹੀ ਹੁੰਦੇ ਸਨ, ਦੂਰ ਦਰਾਜ਼ ਕਿਤੇ ਸਕੂਲ ਹੁੰਦੇ ਸਨ ਮੀਲਾਂ ਦੇ ਲਿਹਾਜ਼ ਨਾਲ। ਹਾਂ, ਤੇ ਅੱਛਾ, ਖੱਤਰੀਆਂ ਨੇ ਇੱਥੇ ਸਕੂਲ ਬਣਾਇਆ ਸੀ? ਤੇ ਹਾਲਾਂ ਖੱਤਰੀਆਂ ਦੇ 2 ਘਰ ਸਨ। ਤਗੜੇ ਸਨ ਖੱਤਰੀ ਜੀ? ਨਹੀਂ, ਗੱਲ ਤੇ ਅਹਿਸਾਸ ਦੀ ਹੈ ਨਾ ਜੀ, ਤਗੜੇ ਸਨ। ਯਾਨੀ ਕਿ ਵਡੇਰੇ ਸਨ ਨਾ, ਤੇ ਜ਼ਾਤ ਉਹਨਾਂ ਦੀ ਯਾਨੀ ਕਿ ਓਠੀ ਸੀ। ਤੇ ਵਡੇਰਿਆਂ ਯਾਨੀ ਕਿ ਨਾਂ ਪੈ ਗਿਆ ਨਾ ਬੂੜੇ, ਯਾਨੀ ਕਿ ਬੂੜੇ ਓਠੀ। ਓਠੀ ਜ਼ਾਤ ਵੀ ਹੈ? ਨਹੀਂ, ਉਹਨਾਂ ਓਠੀਆਂ ਦੀ ਜ਼ਾਤ ਸੀ। ਓਠੀ ਜ਼ਾਤ। ਬੂੜੇ ਉਹ ਵੈਸੇ ਹੈਗੇ ਸਨ, ਵਡੇਰੇ ਸਨ। ਹਾਂਜੀ ਹਾਂਜੀ। ਉਹਨਾਂ ਦੀਆਂ ਕਿ ਬੂੜੇ ਓਠੀ ਪਚ ਲੱਗੇ ਨੇ, ਵਡੇਰੇ ਓਠੀ। ਇੱਥੋਂ ਦੇ ਇੱਕ ਇਹ ਵੀ ਬੜੀ ਚੀਜ਼ ਮਸ਼ਹੂਰ ਹੈ ਕਿ ਜਿਸ ਟਾਈਮ ਕਾਫਲੇ ਉਧਰੋਂ ਮੁਸਲਮਾਨਾਂ ਦੇ ਆਏ ਨੇ, ਉਹ ਬਹੁਤੇ ਇੱਥੇ ਆ ਕੇ ਪਿੰਡ 'ਚ ਸਟੇ ਕਰਦੇ ਹੁੰਦੇ ਸਨ, ਇੱਥੇ ਰੋਕਦੇ ਹੁੰਦੇ ਸਨ।
ਫਿਰ ਇੱਥੇ ਕਿਸੇ ਕੋਲੋਂ ਕੋਈ ਰੋਟੀ ਲੈ ਲਈ, ਕਿਸੇ ਕੋਲ ਆਟਾ ਲੈ ਲਿਆ, ਕਿਸੇ ਕੋਲ ਚਾਰ ਲੈ ਲਿਆ, ਤੇ ਫਿਰ ਅੱਗੇ ਆਪਣੇ ਨਵੇਂ ਸਫ਼ਰ ਤੇ ਚੱਲ ਪਏ, ਨਵੀਂ ਮੰਜ਼ਿਲ ਦੀ ਆਹ ਚੱਲ ਮੁਸਲਮਾਨ ਜਿਹੜੇ ਹਿੰਦੂ ਤੇ ਸਰਦਾਰ ਸਨ ਤੇ ਉਹ ਫਿਰ ਉਹ ਆਪਣੇ ਆਪ ਹੀ ਚੱਲ ਗਏ ਕਿ ਜਾਂ ਆਪ ਉਹਨਾਂ ਨੂੰ ਥੋੜਾ ਜਿਹਾ ਅੱਗੇ ਕਰਕੇ ਆਏ? ਅਗਰ ਆਓ ਥੋੜੀ ਜਿਹੀ ਕਹਾਣੀ ਦੱਸਿਆ ਜੀ। ਕਾਹਦੀ ਕਹਾਣੀ ਉਹਨਾਂ ਨੂੰ ਸਦਾ ਸੀ ਪਤਾ ਨਹੀਂ ਕਿਹੜੇ ਚ? ਨਾਲ ਪਈ ਸੀ ਉਹਦਾ ਬੰਦਾ ਪਹੁੰਚਿਆ ਜਗਦੇ ਅੱਛਾ, ਜਗਦੇਵ। ਜਗਦੇ ਅੱਛਾ ਉੱਥੇ ਉਹਨਾਂ ਨੂੰ ਸਦਾ ਅੱਛਾ, ਮਤਲਬ ਉੱਥੋਂ ਤੱਕ ਪਹੁੰਚਾਏ ਤੁਸੀਂ, ਉੱਥੋਂ ਤੱਕ ਮਹਿਫੂਜ਼ ਪਹੁੰਚਾਏ। ਬਸ ਉੱਥੇ ਉਹਨਾਂ ਪਹੁੰਚਾ ਇਸਲਾਮ ਵੀ ਇਸੇ ਚੀਜ਼ ਦਾ ਦਰਸ ਦਿੰਦਾ ਹੈ ਕਿ ਖੁਆ ਜਾਨਵਰੀ ਕਿਉਂ ਨਾ ਹੋਵੇ, ਇਨਸਾਨ ਤੇ ਬੜਾ ਕੀਮਤੀ ਹੈ, ਤੇ ਜਾਨਵਰੀ ਕਿਉਂ ਨਾ ਹੋਵੇ ਤੇ ਉਹਦੀ ਜਾਨ ਦਾ ਤਹੱਫੁਜ਼ ਕਰਨਾ ਇਹ ਬੜੀ ਗੱਲ ਹੈ। ਤੇ ਬਜ਼ੁਰਗ ਦੱਸਦੇ ਨੇ ਕਿ ਅਸੀਂ ਆਪ ਉਹਨਾਂ ਨੂੰ ਜਿਹੜਾ ਨਾ ਇੱਥੇ ਸਰਦਾਰ ਜਾਂ ਖੱਤਰੀ ਸਨ ਜਿਹੜੇ ਘਰ, ਉਹਨਾਂ ਨੂੰ ਆਪ ਅਸੀਂ ਮਹਿਫੂਜ਼ ਰਸਤਾ ਦੇ ਕੇ ਤੇ ਆਪਣਾ ਜਿਹੜੇ ਉਹਨਾਂ ਦੇ ਇੱਥੇ ਹੈ ਸਨ ਕਰੀਬੀ ਰਿਲੇਟਿਵ ਰਿਸ਼ਤੇਦਾਰ, ਤੇ ਉਹਨਾਂ ਦੇ ਦਰ ਜਿਹੜਾ ਨਾ ਉਹ ਛੋੜ ਕੇ ਆਏ ਤੇ ਫਿਰ ਉਹਨਾਂ ਦੇ ਨਾਲ ਮਿਲ ਕੇ ਉਹ ਅੱਗੇ ਨਿਕਲ ਗਏ। ਤੁਹਾਡਾ ਦਿਲ ਤੇ ਕਰਦਾ ਉਹਨਾਂ ਦੇ ਕੋਈ ਨਾ ਕੋਈ ਤੁਹਾਡਾ ਬੇਲੀ ਮਿਲੇ ਤੁਹਾਨੂੰ? ਆਵੇ ਕੋਈ ਹਾਂ ਤੇ ਸਾਨੂੰ ਦੁੱਖ ਕੋਈ ਨਹੀਂ ਉਹਨਾਂ ਦਿੱਤਾ ਹਾਂ, ਆਪਾਂ ਉਹਨਾਂ ਨੂੰ ਕੋਈ ਬੜੀ ਅੱਛੀ ਗੱਲ, ਬੜੀ ਅੱਛੀ ਗੱਲ। ਉਹ ਸਾਡੇ ਕੋਲ ਖਾਲੀ ਨਾ ਤੋਂ ਜਾਣਾ ਹਾਂ ਹਾਂ ਇੱਥੇ ਉਹਨਾਂ ਕੋਈ ਨੁਕਸਾਨ ਨਹੀਂ ਕੀਤਾ ਹਾਂ ਹਾਂ, ਉਹਨਾਂ ਦਾ ਆਹ ਕੋਈ ਨੁਕਸਾਨ ਇਸ ਤਰੀਕੇ। ਉਹ ਖਾਲੀ ਨਹੀਂ ਲਗਾ ਤਾ ਹਾਂ। ਅਸਲ ਦੇ ਵਿੱਚ ਤੇ ਉਹ ਤੇ ਦੋ ਘਰ ਸਨ, ਅਕਸਰੀਅਤ ਮੁਸਲਮਾਨਾਂ ਦੀ ਸੀ। ਮਹਿਫੂਜ਼ ਰਸਤਾ ਤੇ ਤੁਸੀਂ ਹੀ ਦਿੱਤਾ ਉਹਨਾਂ ਨੂੰ, ਮਹਿਫੂਜ਼ ਤਰੀਕੇ ਨਾਲ ਇੱਜ਼ਤ ਨਾਲ ਤੇ ਤੁਸੀਂ ਉਹਨਾਂ ਨੂੰ ਪਹੁੰਚਾਇਆ। ਅਗਰ ਉਹ ਵੀਡੀਓ ਜ਼ਾਹਰ ਦੇਖਣੀ ਉਹਨਾਂ ਨੇ, ਉਹਨਾਂ ਦੇ ਕਿਸੇ ਪੁੱਤ ਨੇ, ਕਿਸੇ ਭਤੀਜੇ ਨੇ, ਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਜਿਹੜਾ ਬੇਲੀ ਸੀ ਹੈ ਉਹ ਵੀ ਜ਼ਿੰਦਾ ਹੋਵੇ, ਇਹ ਅੱਲਾ ਨੂੰ ਹੀ ਪਤਾ ਨਾ, ਅੱਲਾ ਇਹ ਅੱਲਾ ਨੂੰ ਹੀ ਪਤਾ ਹੈ। ਤੇ ਫਿਰ ਜਿਸ ਟਾਈਮ ਉਹ ਜ਼ਿੰਦਾ ਹੋਇਆ ਤੁਹਾਡੇ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਕਰਦਾ ਹੈ, ਤੁਸੀਂ ਉਹਨੂੰ ਕੀ ਕਹੋਗੇ? ਆਹ ਕੀ ਕਰ ਕੀ ਕਹੋਗੇ? ਤੁਸੀਂ ਉਹਨੂੰ- ਤੁਹਾਡਾ ਤੁਹਾਡਾ- ਕਰਕੇ ਹੱਥ ਕਰੋਗੇ ਜੱਫੀ ਵਾਲੇ, ਜਿਸ ਤਰ੍ਹਾਂ ਜੱਫਾ ਪਾਈਦਾ ਆਹੋ ਕਰਨਾ ਹੀ ਪੈਂਦਾ ਹੈ ਵੀਡੀਓ ਦੇ ਵਿੱਚ ਇੰਜ ਕਰਕੇ। ਆਹ ਕਰਨਾ ਹੀ ਪੈਂਦਾ ਹੋਈ ਕਦੇ ਕਦੇ ਮੇਰੇ ਜਰਾ ਕਰਨਾ ਹੀ ਪੈਂਦਾ ਬੜਾ ਮਜ਼ਾ ਆਇਆ ਇਹਨਾਂ ਦੀਆਂ ਗੱਲਾਂ ਸੁਣ ਕੇ, ਤੇ ਇਹਨਾਂ ਦੀ ਮੁਹੱਬਤ ਤੇ ਪਿਆਰ ਜਿਹੜਾ ਹਜੇ ਤੱਕ ਆਪਣੇ ਉਹ ਦੋਸਤਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਹ ਖੇਡਦੇ ਰਹੇ, ਜਾਨਵਰ ਚਲਾਉਂਦੇ ਰਹੇ, ਤੇ ਇਹ ਭੁੱਲੇ ਨਹੀਂ ਗਏ। ਤੇ ਇਹਨਾਂ ਦਾ ਇਹ ਹਜੇ ਵੀ ਇਹ ਮਤਲਬ ਇਹ ਤਮੰਨਾ ਆ ਕਿ ਅਗਰ ਉਹ ਮੇਰਾ ਦੋਸਤ ਜ਼ਿੰਦਾ ਆ ਤੇ ਮੈਨੂੰ ਖੁਸ਼ੀ ਹੋਏਗੀ ਕਿ ਮੈਨੂੰ ਉਹ ਮਿਲੇ। ਖੱਤਰੀ ਸਨ ਜਿਹੜੇ ਇਹਨਾਂ ਦੇ ਨਾਲ ਪੜ੍ਹਦੇ ਰਹੇ, ਫਿਰ ਖੇਡਦੇ ਰਹੇ। ਦੀਵਾਨ, ਹਾਂ, ਤੇ ਪਿਆਰਾ ਸਿੰਘ ਹਾਂਜੀ ਪਿਆਰਾ ਸਿੰਘ ਹਾਂ, ਪਿਆਰਾ ਸਿੰਘ, ਅਜਾਦਰ ਸਿੰਘ ਪਿਆਰਾ ਸਿੰਘ, ਅਜਾਗਰ ਸਿੰਘ ਤੇ ਦੀਵਾਨ ਸਿੰਘ। ਹਾਂ, ਇਹ ਦੋਸਤ ਜਿਹੜੇ ਅਗਰ ਬਜ਼ੁਰਗ ਜ਼ਿੰਦਾ ਨੇ ਤੇ ਬਾਬਾ ਜੀ ਤਰਫੋਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ, ਅਗਰ ਉਹਨਾਂ ਦੀ ਔਲਾਦ ਜਿੱਥੇ ਵੀ ਬੈਠੀ ਹੋਈ ਹੈ ਉਹਨਾਂ ਨੂੰ ਵੀ ਬਾਬਾ ਜੀ ਤਰਫੋਂ ਬਹੁਤ ਜ਼ਿਆਦਾ ਪਿਆਰ, ਤੇ ਕਿਤੇ ਟਾਈਮ ਕੱਢ ਕੇ ਤੇ ਬਾਬਾ ਜੀ ਨੂੰ ਮਿਲੋ, ਇਹਨਾਂ ਦੇ ਬੱਚਿਆਂ ਨੂੰ ਮਿਲੋ। ਤੇ ਬਾਬਾ ਜੀ ਮਾਸ਼ਾਅੱਲਾ ਬਹੁਤ ਹੀ ਹੰਸਮੁਖ, ਇਹਨਾਂ ਨੂੰ ਮਿਲਨਸਾਰ, ਤੇ ਬੱਚੇ ਵੀ ਉਸੇ ਤਰ੍ਹਾਂ ਹੀ ਜਿਹੜਾ ਨਾ ਮਿਲਨਸਾਰ, ਮੁਹੱਬਤ ਕਰਨ ਵਾਲੇ ਤੇ ਖਿਦਮਤ ਕਰਨ ਵਾਲੇ। ਤੇ ਇਹ ਯਾਦਾਂ ਹੁੰਦੀਆਂ ਜਿਸ ਵਕਤ ਬੰਦਾ ਜਿਹੜਾ ਨਾ ਉਹ ਇਕੱਠਿਆਂ ਵਕਤ ਗੁਜ਼ਾਰ ਹੋਇਆ ਤੇ ਆਪਣਾ ਕਹਿੰਦੇ ਨੇ ਉਹ ਬੀਜਿਆਂ ਹੀ ਵੱਢਣਾ ਹੁੰਦਾ। ਜੇ ਅਗਰ ਇਹਨਾਂ ਨੇ ਅੱਛਾ ਵਕਤ ਗੁਜ਼ਾਰਿਆ ਤੇ ਮੈਨੂੰ ਉਮੀਦ ਹੈ ਉਹ ਵੀ ਬਾਬਾ ਜੀ ਨੂੰ ਹਜੇ ਭੁੱਲੇ ਨਹੀਂ ਹੋਣਗੇ। ਮੇਰਾ WhatsApp ਨੰਬਰ ਜਿਹੜਾ ਹੈ ਇਹ ਤੁਸੀਂ ਵੀਡੀਓ ਦੇ ਉੱਪਰ ਦੇਖ ਸਕਦੇ ਹੋ, ਤੇ ਬਾਬਾ ਜੀ ਦੇ ਨਾਲ ਰਾਬਤਾ ਕਰਨ ਵਾਸਤੇ ਮੈਨੂੰ ਜਿਹੜਾ ਨਾ ਉਹ ਮੇਰੇ ਨਾਲ ਤੁਸੀਂ ਰਾਬਤਾ ਕਰ ਲੈਣਾ, ਤੇ ਬਾਬਾ ਜੀ ਦੇ ਨਾਲ ਤੁਹਾਡਾ ਇਨਸ਼ਾਅੱਲਾ ਜਿਉਂ ਹੀ ਮੇਰੇ ਨਾਲ ਤੁਸੀਂ ਰਾਬਤਾ ਕਰਦੇ ਹੋ ਤੇ ਬਾਬਾ ਜੀ ਦੇ ਨਾਲ ਮੈਂ ਤੁਹਾਡਾ ਰਾਬਤਾ ਕਰਾ ਦਾਂਗਾ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ। ਇਹਨਾਂ ਅਲਫਾਜ਼ ਦੇ ਨਾਲ ਹੀ ਮੈਂ ਆਪਣੇ ਇਹਨਾਂ ਬਜ਼ੁਰਗਾਂ ਕੋਲੋਂ, ਭਰਾਵਾਂ ਕੋਲੋਂ ਤੇ ਸਭ ਸਰਦਾਰ ਵੀਰਾਂ ਕੋਲੋਂ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੋਈ ਇਜਾਜ਼ਤ ਚਾਹਾਂਗਾ, ਤੇ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਤੇ ਅੱਲਾ ਰੱਖੇ।